ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨੂੰ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸਾਡੇ ਬੁੱਧਵਾਰ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਜਾਣਕਾਰੀ ਲਈ ਕਾਲ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਚ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ 'ਚ ਲੋਕੇਸ਼ਨਸ ਹਨ। ਹੋਰ ਜਾਣਕਾਰੀ ਲਈ ਕਾਲ ਨਿਮਾਸੋਹੋਤਾ 209277701113 ਦੇ ਉੱਤੇ, ਅਤੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀਆਂ ਲੋਕੇਸ਼ਨਸ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com, ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਵਿੱਚ ਬੜੀ ਵਧੀਆ ਜਾਣਕਾਰੀ, ਵਧੀਆ ਸਿਖਲਾਈ ਦੇ ਨਾਲ ਲੈ ਕੇ ਦਿੰਦੇ ਹਨ। ਟਰੱਕ ਦਾ ਲਾਇਸੈਂਸ ਲੈਣ ਦੇ ਲਈ ਕਾਲ ਅਜੀਤ ਅਟਵਾਲ 5593744541 ਜਾਂ ਫ੍ਰਾਂਸਿਸਕੋ ਰਵੇਰਾ 5598000590। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਆਪਾਂ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਪਹਿਲੀ ਖਬਰ ਤੇ ਨਜ਼ਰ ਬਣਾਈਏ ਤੇ ਕਹਿੰਦੇ ਭੀਮ ਕੋਰੇਗਾਮ ਹਿੰਸਾ ਸੰਬੰਧੀ ਰਿਪੋਰਟ ਵਿੱਚ ਅਹਿਮ ਖੁਲਾਸਾ। ਦੇਖੋ, ਜਿਹੜੀ ਇਹ ਭੀਮ ਕੋਰੇਗਾਮ ਵਾਲੀ ਘਟਨਾ ਵਾਪਰੀ ਸੀ, ਉਹ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਕਲੈਸ਼ ਹੋਇਆ ਸੀਗਾ ਦਲਿਤਾਂ ਦੇ ਦਰਮਿਆਨ ਔਰ ਕੁਝ ਸਵਰਨ ਜਾਤੀਆਂ ਦੇ ਸੰਗਠਨ ਸੀਗੇ, ਤੁਹਾਨੂੰ ਯਾਦ ਹੋਣਾ। ਅਸਲ 'ਚ ਇਸ ਘਟਨਾ ਦਾ ਇੱਕ ਇਤਿਹਾਸਕ ਪਿਛੋਕੜ ਵੀ ਆ, ਕਿਉਂਕਿ ਸਮਝਿਆ ਕੀ ਜਾਂਦਾ ਇਤਿਹਾਸ ਦਾ ਇੱਕ ਹਿੱਸਾ ਆ ਕਿ ਇੱਕ ਸਮੇਂ ਦਬੇ ਕੁਚਲੇ ਦਲਿਤਾਂ ਨੇ ਜਿਹੜਾ ਪੇਸ਼ਵਾ ਬਾਜੀਰਾਓ ਸੀਗਾ, ਉਹਦੀਆਂ ਫੌਜਾਂ ਨੂੰ ਹਰਾ ਦਿੱਤਾ ਸੀ ਅੰਗਰੇਜ਼ਾਂ ਬੰਨਿਓ ਲੜਦਿਆਂ। ਉੱਥੇ ਸਮਾਰਕ ਹੈ, ਯਾਦਗਾਰ ਹੈ। ਤੇ ਉੱਥੇ ਐਤਕੀ ਜਦੋਂ 200 ਸਾਲ ਪੂਰੇ ਹੋ ਰਹੇ ਸੀਗੇ ਤਾਂ ਦਲਿਤਾਂ ਨੇ ਉਸ ਜਿੱਤ ਨੂੰ, ਫਤਿਹ ਦਿਹਾੜਾ ਜਿਵੇਂ ਕਹਿ ਦਈਏ, ਉਹ ਮਨਾਉਣ ਦਾ ਐਲਾਨ ਕੀਤਾ ਹੋਇਆ। ਹਾਲਾਂਕਿ ਜਦੋਂ ਆਜ਼ਾਦ ਹੋ ਗਿਆ ਮੁਲਕ, ਹੁਣ ਇਹਨਾਂ ਲੜਾਈਆਂ ਲੱਪਿਆਂ ਤੋਂ ਅੱਗੇ ਆ ਗਏ ਆ, ਪਰ ਬਾਵਜੂਦ ਇਸ ਦੇ ਉਹ ਇੱਕ ਕਹਿ ਲਈਏ ਕਿ ਇੱਕ ਆਪਣਾ ਸਵਾਇਮਾਨ ਦਾ ਪ੍ਰਤੀਕ ਦਿਹਾੜਾ ਸੀਗਾ ਦਲਿਤਾਂ ਵਾਸਤੇ, ਕਿ ਦਬੇ ਕੁਚਲੇ ਲੋਕਾਂ ਨੂੰ, ਬਹੁਤ ਲੰਬੇ ਸਮੇਂ ਤੋਂ ਸਿਤਮ ਕਰਦੇ ਲੋਕਾਂ ਨੂੰ ਇਸ ਦਿਨ ਹਰਾਇਆ ਸੀ ਇਸ ਜਗ੍ਹਾ ਤੇ। ਤਾਂ ਉੱਥੋਂ ਚੱਲਦੀ ਹੈ ਇਹ ਸਾਰੀ ਘਟਨਾ, ਇਹ ਸਾਰੀ ਗੱਲਬਾਤ ਜੀ। ਹੁੰਦਾ ਕੀ ਆ ਕਿ ਜਦੋਂ ਇਹ ਕਲੈਸ਼ ਹੋ ਗਿਆ, ਇੱਧਰੋਂ ਵੀ ਹੋਇਆ ਨੁਕਸਾਨ, ਉੱਧਰੋਂ ਵੀ ਹੋਇਆ, ਫਿਰ ਦੁਕਾਨਾਂ ਸਾਰੀਆਂ, ਤਾਂ ਦਲਿਤਾਂ ਨੇ ਦੋਸ਼ ਲਾਇਆ ਸੀਗਾ ਕਿ ਇਹ ਸੰਗਠਨ ਜਿਹੜੇ ਸੀਗੇ ਸਵਰਨ ਜਾਤੀਆਂ ਦੇ, ਔਰ ਖਾਸ ਤੌਰ ਤੇ ਜਿਹੜੇ ਹਿੰਦੂਤਵ ਕੱਟੜਪੰਥੀ ਹੈ ਜਿਹੜੇ, ਉਹਨਾਂ ਲੋਕਾਂ ਨੇ ਪਹਿਲਾਂ ਤਿਆਰੀ ਕੀਤੀ ਹੋਈ ਸੀਗੀ, ਔਰ ਖਾਸ ਤੌਰ ਤੇ ਦੁਕਾਨਾਂ ਜਿਹੜੀਆਂ ਦਲਿਤਾਂ ਦੀਆਂ ਚੁਣ ਚੁਣ ਕੇ ਉਸ ਏਰੀਏ 'ਚ ਜਲਾਈਆਂ ਗਈਆਂ ਸੀ, ਯਾਨੀ ਮੁਕੱਦਮਾ ਦਰਜ ਕੀਤਾ ਗਿਆ ਸੀ। ਔਰ ਉਹਦੇ ਵਿੱਚ 2 ਬੰਦੇ ਸਿੱਧੇ ਤੌਰ ਤੇ ਨਾਮਜ਼ਦ ਕੀਤੇ ਗਏ ਸੀਗੇ, ਸੰਭਾਜੀ ਝੰਡੇ ਤੇ ਮਿਲਨ ਇੱਕ ਬੋਟੇ ਉਹਦਾ ਨਾਮ ਸੀਗਾ। ਇਹ 2 ਕਿਹਾ ਸੀਗਾ ਕਿ ਸਾਜ਼ਿਸ਼ ਇਹਨਾਂ ਨੇ ਕੀਤੀ। ਤਾਂ ਹੋਇਆ ਕੀ ਸੀਗਾ, ਇਸ ਤੋਂ ਬਾਅਦ ਮੁਕੱਦਮਾ ਜਿਹੜਾ ਦੂਸਰੀ ਧਿਰ ਤੇ ਵੀ ਦਰਜ ਕਰ ਦਿੱਤਾ ਗਿਆ। ਦੂਸਰੀ ਧਿਰ ਤੇ ਕਿੱਦਾਂ ਦਰਜ ਕੀਤਾ ਗਿਆ ਕਿ ਇੱਕ ਸ਼ਿਕਾਇਤ ਦਰਜ ਹੋ ਜਾਂਦੀ ਹੈ ਕਿ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਤੋਂ ਪਹਿਲਾਂ ਇੱਕ ਮੀਟਿੰਗ ਕੀਤੀ ਗਈ ਸੀਗੀ। ਉਸ ਮੀਟਿੰਗ ਦੇ ਵਿੱਚ ਜਿਗਨੇਸ਼ ਮਵਾਨੀ ਵੀ ਸੀਗਾ, ਹੋਰ ਵੀ ਬਹੁਤ ਦਲਿਤ ਆਗੂ ਗਏ ਹੋਏ ਸੀ। ਤਾਂ ਕਹਿੰਦੇ ਕਿ ਇਹ ਮੀਟਿੰਗ ਸਿੱਧੇ ਤੌਰ ਤੇ ਇਸ ਕਲੈਸ਼ ਦਾ ਮੁੱਢ ਬੰਨ੍ਹਣ ਲਈ ਸੀਗੀ, ਬਗਾਵਤ ਕਰਨ ਲਈ ਸੀਗੀ, ਦੇਸ਼ ਨੂੰ ਤੋੜਨ ਲਈ ਸੀਗੀ, ਬਹੁਤ ਕੁਛ ਹੈ ਜਿਹੜਾ ਉਹਦੇ ਵਿੱਚ ਦਿਖਾ ਦਿੱਤਾ। ਤਾਂ ਇੱਥੋਂ ਅੱਗੇ ਫਿਰ ਸ਼ੁਰੂਆਤ ਹੁੰਦੀ ਆ। ਹੁਣ ਦੇਖੋ ਹੋਇਆ ਕੀ ਆ ਕਿ ਇਸ ਸਮੇਂ ਜੋ ਪੂਨੇ ਦਾ ਡਿਪਟੀ ਮੇਅਰ ਸਿਧਾਰਥ ਪਿੰਡੇ, ਉਹਦੀ ਅਗਵਾਈ 'ਚ ਜਿਹੜੀ ਇਹਨਾਂ ਨੇ ਇੱਕ ਕਮੇਟੀ ਬਣਾਈ ਸੀ, ਉਹਦੀ ਰਿਪੋਰਟ ਦੇ ਵਿੱਚ ਇਹ ਸਾਫ਼ ਤੌਰ ਤੇ ਇਹਨਾਂ ਨੇ ਜ਼ਿਕਰ ਕਰ ਦਿੱਤਾ ਕਿ
इस सारी घटना के पीछे संभाजी भिंडे से मिलन एक बोटे सीधे तौर पर यानी प्रत्यक्ष तौर पर वो शामिल सन। ਹੁਣ ਸਵਾਲ ਦੀ ਗੱਲ ਇਹ ਹੈ ਕਿ ਇੱਕ ਮੋਟੇ ਨੂੰ ਤਾਂ ਗ੍ਰਿਫਤਾਰ ਵੀ ਕੀਤਾ ਗਿਆ, ਪਰ ਹਾਲੇ ਤੱਕ ਸੰਭਾਜੀ भिंडे ਨੂੰ ਇਹਨਾਂ ਨੇ ਬੁਲਾਇਆ ਤੱਕ ਨਹੀਂ। ਔਰ ਇਸ ਕਰਕੇ ਨਹੀਂ ਬੁਲਾਇਆ ਕਿਉਂਕਿ ਸੰਭਾਜੀ भिंडे ਦੀਆਂ ਫੋਟੋਆਂ ਤੁਸੀਂ ਨਰਿੰਦਰ ਮੋਦੀ ਨਾਲ ਹੈਲੀਪੈਡ ਤੱਕ ਦੇਖ ਸਕਦੇ ਹੋ। ਔਰ ਉਹ ਚਲਦੀ ਰੈਲੀ ਦੇ ਵਿੱਚ ਸੰਬੋਧਨ ਹੁੰਦੇ ਆ ਲੋਕਾਂ ਨੂੰ, ਜਦੋਂ ਸੰਬੋਧਨ ਹੁੰਦੇ ਆ ਤਾਂ ਆਪਣੇ ਸੰਬੋਧਨ ਭਾਸ਼ਣਾਂ ਦੇ ਵਿੱਚ ਵੀ ਸੰਭਾਜੀ भिंडे ਦਾ ਉਹ ਬਹੁਤ ਗੁਣਗਾਨ ਕਰਦੇ ਆ ਮੋਦੀ ਸਾਹਿਬ। ਇਸ ਕਰਕੇ ਉਹਨਾਂ ਨੂੰ ਛੇੜਿਆ ਤੱਕ ਨਹੀਂ ਗਿਆ। ਤਾਂ ਹੁਣ ਅੱਗੋਂ ਕੀ ਹੁੰਦਾ? ਤੋ ਜਿਹੜੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇਹਨਾਂ ਨੇ ਮੀਟਿੰਗ ਕਰਕੇ ਔਰ ਸਿੱਧੇ ਤੌਰ ਤੇ ਨਕਸਲੀਆਂ ਵੱਲੋਂ ਸਪਾਂਸਰਡ ਸੀਗੀ ਮੀਟਿੰਗ, ਜਿਹੜਾ ਕਹਿਣ ਦਾ ਮਤਲਬ ਇਹ ਸੀਗਾ ਇਹ ਨਕਸਲੀ ਗਰੁੱਪਾਂ ਦੀ ਜਾਂਦੀ ਇਹ ਮੀਟਿੰਗ ਸੀਗੀ, ਅੰਦਰੂਨੀ ਤਾਰਾਂ ਜੁੜੀਆਂ ਸੀਗੀਆਂ। ਤਾਂ ਇਹਨਾਂ ਨੇ ਕੁਛ ਗ੍ਰਿਫਤਾਰੀਆਂ ਕੀਤੀਆਂ। ਬਾਅਦ ਦੇ ਵਿੱਚ ਕਿਹਾ ਜੀ ਨਰਿੰਦਰ ਮੋਦੀ ਨੂੰ ਮਾਰਨ ਲਈ ਇੱਕ ਲੈਟਰ ਬਰਾਮਦ ਹੋ ਗਿਆ, ਕੁਛ ਗ੍ਰਿਫਤਾਰੀਆਂ ਹੋਈਆਂ। ਇਹ ਘਟਨਾਵਾਂ ਜਿਹੜੀਆਂ ਚੱਲਦੀਆਂ ਆ ਕੇ ਜੂਨ 'ਚ ਇਹ ਖਤਮ ਹੋ ਜਾਂਦੀਆਂ। ਪਰ ਬਾਅਦ ਦੇ ਵਿੱਚ ਹੁਣ ਤੁਸੀਂ ਦੇਖਿਆ ਹੋਣਾ ਕਿ 5 ਬੁੱਧੀਜੀਵੀਆਂ ਨੂੰ ਗ੍ਰਿਫਤਾਰ ਕਰ ਲਿਆ। ਯਾਨੀ ਉਹ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਜੂਨ ਦੇ ਵਿੱਚ, ਉਹਨਾਂ ਗ੍ਰਿਫਤਾਰੀਆਂ ਦੀ ਅਗਲੀ ਕੜੀ ਇਹ ਸੀਗੀ ਕਿ ਉੱਥੋਂ ਜੀ ਸਾਨੂੰ ਇਨਪੁਟ ਮਿਲੀ ਹੈ ਇਹ ਲੋਕ ਵੀ ਸ਼ਾਮਲ ਸਨ। ਯਾਨੀ ਮੁੱਢ ਕਿੱਥੋਂ ਵਧਿਆ ਕਿ ਉਹ ਮੀਟਿੰਗ ਜਿਹੜੀ ਹੈ, ਜਦ ਕਿ ਉਹ ਮੀਟਿੰਗ ਸਿਰਫ ਤੇ ਸਿਰਫ ਇਸ ਆਯੋਜਨ ਵਾਸਤੇ, ਜਿਹਦੇ ਵਿੱਚ ਜਗਨੇਸ਼ ਮਵਾਨੀ ਹੈ ਜਿਹੜਾ ਖੁਦ ਜਾਂਦਾ, ਜਿਹੜਾ ਗੁਜਰਾਤ ਤੋਂ ਵਿਧਾਇਕ ਹੈ। ਤਾਂ ਇਹ ਸਾਰੀ ਤਰ੍ਹਾਂ ਜਿਹੜੀ ਹੈ ਉਹ ਇਤਿਹਾਸ 'ਚ ਜੁੜ ਜਾਂਦੀ ਹੈ ਕਿ ਜੀ ਆ ਜਿਹੜੇ 5 ਬੰਦੇ ਗ੍ਰਿਫਤਾਰ ਕੀਤੇ ਗਏ ਸੀ ਪਿੱਛੇ ਜਿਨ੍ਹਾਂ ਦੀ ਹੁਣ ਵੀ ਹਿਰਾਸਤ ਮੇਰੇ ਖਿਆਲ ਦੇ ਨਾਲ ਵਧਾ ਦਿੱਤੀ ਗਈ ਹੈ 19 ਤਰੀਕ ਤੱਕ ਸੁਪਰੀਮ ਕੋਰਟ ਵੱਲੋਂ। ਤਾਂ ਇਹਦੇ ਵਿੱਚ ਹੁਣ ਦੇਖ ਲਓ ਤੁਸੀਂ ਆਪ ਸੱਚ ਕੀ ਹਕੀਕਤ ਕੀ ਰਹਿ ਜਾਂਦੀ ਹੈ ਕਿ ਜਿਹਨਾਂ ਲੋਕਾਂ ਨੂੰ ਘਰ 'ਚ ਨਜ਼ਰਬੰਦ ਕਰ ਰੱਖਿਆ, ਜਿਹੜੀ ਚੀਜ਼ ਦਾ ਮੁੱਢ ਵੱਜ ਰਿਹਾ, ਉਸ ਮੁੱਢ 'ਚੋਂ ਇਹ ਗੱਲ ਸਾਫ਼ ਹੋ ਜਾਂਦੀ ਹੈ, ਜਾਂਚ ਪੜਤਾਲ ਦੇ ਵਿੱਚ ਇਹ ਗੱਲ ਹੁਣ ਸਾਫ਼ ਹੋ ਜਾਂਦੀ ਆ ਕਿ ਅਸਲ ਦੇ ਵਿੱਚ ਮੁੱਢ ਜਿਹੜਾ ਸੀਗਾ ਦੂਸਰਿਆਂ ਨੇ ਬੰਨਿਆ ਸੀ ਔਰ ਭਾਂਡਾ ਕਿੱਥੇ ਆ ਕੇ ਸਾਫ਼ ਤੌਰ ਤੇ ਉਹ ਇੱਕ ਸ਼ੇਰ ਯਾਦ ਆਉਂਦਾ ਇਹੋ ਜਿਹੇ ਮੌਕਿਆਂ ਤੇ ਜਿਹੜਾ ਆਮ ਤੌਰ ਤੇ ਬੋਲਿਆ ਜਾਂਦਾ ਕਿ ਜੋ ਜ਼ੁਰਮ ਕਰਤੇ हैं उनको सजा नहीं होती, सजा उनको होती है जिनकी कोई खता नहीं होती। ਸੋ ਇੱਥੇ ਹੁਣ ਉਹ ਫਸਦੇ ਪਏ ਆ ਜਿਨ੍ਹਾਂ ਦੀ ਸਿੱਧੇ ਰੂਪ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਕੋਈ ਖਤਾ ਨਹੀਂ ਹੈ। ਔਰ ਜਿਹੜੇ ਲੋਕ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨੇ ਜਾਂਦੇ ਸੀ, ਜ਼ਿੰਮੇਦਾਰ ਸਮਝੇ ਜਾਂਦੇ ਸੀ, ਔਰ ਜਿਹੜੇ ਹੁਣ ਕਮੇਟੀ ਦੀ ਜਾਂਚ ਪੜਤਾਲ 'ਚ ਵੀ ਪਾਏ ਜਾ ਰਹੇ, ਉਹਨਾਂ ਨੂੰ ਇਹਨਾਂ ਨੇ ਇੱਕ ਨੂੰ ਤੇ ਚਲੋ ਗ੍ਰਿਫਤਾਰ ਕਰ ਲਿਆ, ਉਹਨਾਂ ਚੋਂ ਦੂਸਰੇ ਨੂੰ ਹੁਣ ਤੱਕ ਇਹਨਾਂ ਨੇ ਜਾਂਚ ਪੜਤਾਲ ਲਈ ਬੁਲਾਇਆ ਤੱਕ ਵੀ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਕਹਿੰਦੇ ਵਿਜੇ ਮਾਲਿਆ ਨੇ ਇੰਟਰਵਿਊ ਦੌਰਾਨ ਕੀਤਾ ਧਮਾਕਾ। ਵਿਜੇ ਮਾਲਿਆ ਉਰਫ ਭਾਗ ਲਿਆ ਧਮਾਕੇ ਹੀ ਕਰਦਾ ਕਿਉਂਕਿ ਹੁਣ ਉੱਥੇ ਬੈਠਾ, ਇਹਦੀ ਫੋਟੋ ਇੱਧਰ ਦਿਖ ਜਾਵੇ ਮਾੜੀ ਜੀ ਤੇ ਟੈਲੀਵਿਜ਼ਨਾਂ ਤੇ ਖਬਰ ਬਣ ਜਾਂਦੀ ਹੈ ਕਿ ਲਓ ਬਈ ਬਣ ਗਈ ਗੱਲ, ਵਿਜੇ ਮਾਲਿਆ ਆ ਰਿਹਾ, ਵਿਜੇ ਮਾਲਿਆ ਆ ਰਿਹਾ। ਤੇ ਲੋਕ ਕਹਿੰਦੇ ਜੇ ਆ ਵੀ ਗਿਆ ਏਅਰਪੋਰਟ ਤੇ ਨਾਰਾ ਲਾਤਾ ਭਾਰਤ ਮਾਤਾ ਕੀ ਜੈ, ਤੇ ਭਗਤਾਂ ਨੇ ਕਹਿਣਾ ਕਿ ਨਹੀਂ ਇਹ ਰਾਸ਼ਟਰਵਾਦੀ ਹੈ, ਛੱਡ ਦੇ, ਇਹਦੇ ਤੋਂ ਕੀ ਕਰਾਉਣਾ ਆਪਾਂ। ਸੋ ਵਿਜੇ ਮਾਲਿਆ ਦਾ ਅੱਜ ਵੀ ਜਿਹੜਾ ਧਮਾਕਾ ਉਹ ਚਰਚਾ ਦਾ ਵਿਸ਼ਾ ਇੱਧਰ ਖਬਰੀ ਚੈਨਲਾਂ ਤੇ ਪੂਰਾ ਮਸਲਾ ਬਣਾ ਕੇ ਪੇਸ਼ ਕੀਤਾ ਜਾ ਰਿਹਾ। ਅਸਲ ਦੇ ਵਿੱਚ ਕੀ ਹੈ ਕਿ ਇਹਦੀ ਅੱਜ PCC ਅਤੇ ਬ੍ਰਿਟਨ ਦੇ ਵਿੱਚ ਵੈਸਟਮਿੰਸਟਰ ਕੋਰਟ ਦੇ ਵਿੱਚ, ਤਾਂ ਉਹਦੇ ਬਾਹਰ ਇਹਨੇ ਇੱਕ ਛੋਟੀ ਜਿਹੀ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਕਿ ਦੇਖੋ ਜਦੋਂ ਮੈਂ ਭਾਰਤ ਛੱਡਣ ਲੱਗਾ ਸੀਗਾ ਉਸ ਤੋਂ ਪਹਿਲਾਂ ਮੈਂ ਬਕਾਇਦਾ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ ਸੀਗਾ ਔਰ ਮੈਂ ਪੇਸ਼ਕਸ਼ ਕੀਤੀ ਸੀਗੀ ਕਿ ਸਾਰਾ ਕਰਜ਼ਾ ਜਿਹੜਾ ਉਹ ਮੈਂ ਮੋੜ ਦੇਣਾ। ਤੇ ਕਹਿੰਦਾ ਕਿ ਇਹੀ ਗੱਲ ਮੈਂ ਕਰਨਾਟਕ ਦੀ ਹਾਈ ਕੋਰਟ 'ਚ ਵੀ ਕਹੀ ਸੀ। ਤਾਂ ਇੱਥੇ ਧਮਾਕਾ ਹੋ ਗਿਆ ਇਸ ਗੱਲ ਨੂੰ ਲੈ ਕੇ। ਇਹ ਤੇ ਕਹਿੰਦੇ ਆ ਕਿ ਵਿਜੇ ਮਾਲਿਆ ਜਿਹੜਾ ਜੀ ਉਹ ਬਿਨਾਂ ਦੱਸੇ ਤੋਂ ਦੇਸ਼ ਛੱਡ ਗਿਆ, ਬਿਨਾਂ ਦੱਸੇ ਤੋਂ ਦੇਸ਼ ਛੱਡ ਗਿਆ। ਤੇ ਉਹ ਤੇ ਜਾਂਦਾ ਹੋਇਆ ਅਰੁਣ ਜੇਤਲੀ ਦੀ ਜੱਫੀ ਪਾ ਕੇ ਗਿਆ ਕਿ ਆਪਾਂ ਹਿਸਾਬ ਕਿਤਾਬ ਕਰ ਲਈਏ। ਹੁਣ ਇਹਨਾਂ ਨੇ ਨਹੀਂ ਕੀਤਾ ਹਿਸਾਬ ਕਿਤਾਬ ਤੇ ਉਹਦਾ ਵਿਚਾਰੇ ਦਾ ਕੀ ਦੋਸ਼ ਹੈ। ਤਾਂ ਅਰੁਣ ਜੇਤਲੀ ਨਾਲ ਦੀ ਨਾਲ ਹੁਣ ਪ੍ਰਤੀਕਰਮ ਦੇ ਰਿਹਾ, ਕਹਿੰਦਾ ਕਿ ਨਹੀਂ ਜੀ ਵਿਜੇ ਮਾਲਿਆ ਝੂਠ ਬੋਲਦਾ। ਹਾਲਾਂਕਿ ਕੁਛ ਖਬਰਾਂ ਇਹ ਵੀ ਆ ਰਹੀਆਂ ਸੋਸ਼ਲ ਮੀਡੀਆ ਤੇ ਜੀ ਕਿ ਵਿਜੇ ਮਾਲਿਆ ਕਹਿੰਦਾ ਮੇਰੇ ਬਿਆਨ ਨੂੰ ਟਵਿਸਟ ਕੀਤਾ ਗਿਆ, ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ। ਪਰ ਉਹ ਕਈ ਵਾਰ IT ਸੈੱਲ ਵੀ ਜਿਹੜਾ ਵਿੱਚ ਐਂਟਰੀ ਮਾਰ ਜਾਂਦਾ ਇਹ ਗੱਲ ਨੂੰ ਜਿਹੜਾ ਦੂਸਰੇ ਪਾਸੇ ਘੁਮਾ ਦਿੱਤਾ ਜਾਵੇ। ਹੁਣ ਇਹ ਮਾਮਲਾ ਜਿਹੜਾ ਉਹ ਵਾਕਿਆ ਹੀ ਸੰਗੀਨ ਆ, ਵਾਕਿਆ ਸ਼ੱਕੀ ਆ ਕਿ ਕੀ ਇਹ ਬੰਦਾ ਜਾਂਦਿਆਂ ਅਰੁਣ ਜੇਤਲੀ ਨੂੰ ਮਿਲ ਕੇ ਗਿਆ ਸੀਗਾ। ਹੁਣ ਅਰੁਣ ਜੇਤਲੀ ਕਹਿੰਦਾ ਕਿ ਇਹ ਝੂਠ ਬੋਲਦਾ। ਦੋਵਾਂ ਚੋਂ ਕੌਣ ਸੱਚਾ ਕੌਣ ਝੂਠਾ ਖੁਦਾ ਜਾਣੇ, ਆਮ ਜਾਣੇ। ਪਰ ਇਹਦਾ ਮੇਰੇ ਖਿਆਲ ਦੇ ਨਾਲ ਇਹ ਨਹੀਂ ਹੈ ਕਿ ਬਹੁਤ ਵੱਡਾ ਕੋਈ ਕਹਿ ਲਈਏ ਕਿ
ਬਹੁਤ ਅਲੋਕਾਰੀ ਕਿਹਾ ਹੋਇਆ ਵਿਜੇ ਮਾਲੀਆ ਦਾ। ਜੇ ਤੁਸੀਂ ਇਹਨਾਂ ਦਾ ਪਿਛੋਕੜ ਦੇਖੋਗੇ ਨਾ, ਵਿਜੇ ਮਾਲੀਆ ਨੂੰ ਜੇ ਕਾਂਗਰਸ ਨੇ ਰਾਜ ਸਭਾ ਦੇ ਵਿੱਚ ਘੱਲਿਆ ਸੀਗਾ ਤੇ ਦਰਵਾਜ਼ਾ ਜਿਹੜਾ ਜਾਂ ਕਹਿ ਲਈਏ ਕਿ ਰਸਤਾ ਜਿਹੜਾ ਪੱਧਰਾ ਕੀਤਾ ਸੀ, ਜਿਹੜਾ ਦਰਵਾਜ਼ਾ ਖੋਲ੍ਹਿਆ ਸੀ ਭਾਰਤੀ ਜਨਤਾ ਪਾਰਟੀ ਨੇ ਖੋਲ੍ਹਿਆ ਸੀਗਾ ਔਰ ਇਹਨਾਂ ਨੇ ਰਾਜ ਸਭਾ ਦਾ ਮੈਂਬਰ ਬਣਾਇਆ। ਤੇ ਇੱਕ ਮੌਕਾ ਇਹੋ ਜਿਹਾ ਆਇਆ ਜਦੋਂ ਇਹਦਾ ਬੰਗਲਾ ਸੀਗਾ ਤਾਂ ਉਹ ਕਰੋੜਾਂ ਰੁਪਈਆ ਟੈਕਸ ਜਿਹੜਾ ਸੀਗਾ ਬਕਾਇਆ ਪਿਆ ਸੀਗਾ, ਉਹ ਭਾਰਤੀ ਜਨਤਾ ਪਾਰਟੀ ਨੇ, ਕਿਉਂਕਿ ਉਹ ਸਟੇਟ ਭਾਰਤੀ ਜਨਤਾ ਪਾਰਟੀ ਦੇ ਰਾਜ ਵਾਲੀ ਸੀ, ਤਾਂ ਇਹਨਾਂ ਨੇ ਮਾਫ ਕੀਤਾ। ਫਿਰ ਹੁਣ ਤੁਸੀਂ ਇਹ ਵੀ ਐਪੀਸੋਡ ਜੇ ਦੇਖੋਗੇ, ਜਿੱਦਾਂ ਉਹ ਭੱਜਿਆ ਤਾਂ ਪਹਿਲਾਂ ਅਕਤੂਬਰ ਦੇ ਵਿੱਚ ਕਿਹਾ ਜਾਂਦਾ ਜੀ ਕਿ ਇਹਦੇ ਖਿਲਾਫ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ, LOC ਜਾਰੀ ਕਰ ਦਿੱਤੀ ਗਈ ਆ, ਲੁੱਕਆਊਟ ਨੋਟਿਸ ਜਿਹਨੂੰ ਕਹਿ ਦਿੰਦੇ ਆ। ਤਾਂ ਬਾਅਦ ਦੇ ਵਿੱਚ CBI ਲੁੱਕਆਊਟ ਨੋਟਿਸ ਨੂੰ ਦੁਬਾਰਾ ਵਾਪਸ ਲੈ ਲੈ, ਜਿਹੜਾ ਲੁੱਕਆਊਟ ਸਰਕੂਲਰ ਜਾਰੀ ਕਰ ਦਿੰਦੇ ਤਾਂ ਉਹਨੂੰ ਵਾਪਸ ਲੈ ਲੈਂਦੀ ਇੱਕ ਹਫ਼ਤੇ ਬਾਅਦ। ਤਾਂ ਹੁਣ ਦੇਖੋ, ਇਹ ਵੀ ਆਪਣੇ ਆਪ ਦੇ ਵਿੱਚ ਬੜੀ ਅਜੀਬੋ-ਗਰੀਬ ਦੀ ਗੱਲ ਆ ਕਿ CBI ਕਿਸੇ ਮਾਮਲੇ 'ਚ ਲੁੱਕਆਊਟ ਸਰਕੂਲਰ ਜਾਰੀ ਕਰਦੀ ਹੈ ਔਰ ਆਪ ਹੀ ਹਫ਼ਤੇ ਬਾਅਦ ਵਾਪਸ ਲੈ ਲੈਂਦੀ ਹੈ, ਤੇ ਫਿਰ ਆਪ ਹੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਜਿਹੜਾ ਸੋਲਿਸਿਟਰ ਜਨਰਲ ਹੈ ਜਾ ਕੇ ਕੋਰਟ ਦੇ ਵਿੱਚ ਦੱਸਦਾ ਜੀ ਕਿ ਵਿਜੇ ਮਾਲੀਆ ਮਾਲ ਲੈ ਕੇ ਭਾਗ ਗਿਆ। ਤਾਂ ਇਹ ਫਿਰ ਹੁਣ ਉਹ ਜਿਵੇਂ ਉਹ ਕਹਿੰਦਾ ਨਾ ਕਿ डॉन को 11 मुल्कों की पुलिस ढूंढ रही है जी, ਉਹਦਾ ਨਾਮ ਵੀ ਵਿਜੇ ਹੁੰਦਾ। ਇੱਕ ਵਿਜੇ ਨੂੰ ਤੇ ਹੁਣ 11 ਮੁਲਕਾਂ ਦੀ ਪੁਲਿਸ ਢੂੰਡਦੀ ਸੀ ਤੇ ਇੱਧਰ ਵਿਜੇ ਮਾਲੀਆ ਨੂੰ ਹੁਣ 11 ਬੈਂਕਾਂ ਦੇ ਜਿਹੜੇ ਚੇਅਰਮੈਨ ਨੇ ਉਹ ਲੱਭਦੇ ਪਏ ਆ। ਖੈਰ ਇਹ ਹੁਣ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਹੈ, ਬੜੇ ਵੱਡਾ ਭੇਤ ਹੈ ਕਿ ਝੂਠ ਕੌਣ ਬੋਲ ਰਿਹਾ। ਪਰ ਮੈਨੂੰ ਨਹੀਂ ਲੱਗਦਾ ਕਿ ਵਿਜੇ ਮਾਲੀਆ ਇਸ ਸਟੇਜ ਤੇ ਜਾ ਕੇ ਕੋਈ ਝੂਠ ਬੋਲੂਗਾ, ਕਿਉਂਕਿ ਉਹਦੀ ਹਵਾਲਗੀ ਹੋ ਸਕਦੀ ਹੈ, ਇੱਧਰ ਆ ਸਕਦਾ, ਕਿਉਂਕਿ ਕੋਰਟ ਨੇ ਮੰਗਿਆ ਕਿ ਲਿਆਓ ਖਾਂ ਜਰਾ ਸੈੱਲ ਦਾ ਦਿਓ ਗੋਰਾ ਜਿੱਥੇ ਇਹਨੂੰ ਰੱਖੋਗੇ, ਕਿਉਂਕਿ ਇਹਨਾਂ ਦੇ ਕੋਲ 2-3 ਚੀਜ਼ਾਂ ਦਾ ਬੜਾ ਵਧੀਆ ਪੱਜ ਹੈਗਾ। ਉਹ ਜਿਹੜਾ ਇਹਨਾਂ ਦਾ ਭੱਜਿਆ ਹੋਇਆ ਮਾਮਾ ਜਿਹੜਾ ਨੀਰੂ ਮੋਦੀ ਦਾ, ਉਹ ਕਹਿ ਦਿੰਦਾ, ਮੇਲ ਚੌਕਸੀ ਕਹਿ ਦਿੰਦਾ, ਕਹਿੰਦਾ ਜੀ ਕਿ ਮੌਬ ਲਿੰਚਿੰਗ ਬੜੀ ਚੱਲਦੀ ਆ, ਲੋਕਾਂ ਨੇ ਮੈਨੂੰ ਕੋਟ-ਕੋਟ ਕੇ ਮਾਰ ਦੇਣਾ ਜੇ ਮੈਂ ਕਿਹਾ। ਤੇ ਇਹ ਕਹਿੰਦਾ ਜੀ ਇੰਡੀਆ ਦੀਆਂ ਜੇਲ੍ਹਾਂ ਜਿਹੜੀਆਂ ਉਹ ਜੇਲ੍ਹਾਂ ਤੇ ਛੱਡੋ ਖੜਾ ਉੱਥੇ ਤੇ ਕੀੜੇ ਮਕੌੜਿਆਂ ਵਾਂਗੂ ਲੋਕਾਂ ਨੂੰ ਰੱਖਿਆ ਜਾਂਦਾ। ਹੁਣ ਦੱਸਦੇ ਇਹਨਾਂ ਨੇ ਸਪੈਸ਼ਲ ਸੈੱਲ ਬਣਾ ਕੇ ਉਹਦੀ ਵੀਡੀਓਗ੍ਰਾਫੀ ਕੀਤੀ ਹੈ ਤੇ ਉਹ ਜਾ ਕੇ ਕੈਸਟ ਪੇਸ਼ ਕਰਨਗੇ, ਮੂਵੀ ਜਾ ਕੇ ਪੇਸ਼ ਕਰਨਗੇ ਕਿ ਦੇਖੋ ਇਹਦੀ ਬੜਾ ਸ਼ਾਨਦਾਰ, ਬੜਾ ਆਰਾਮਦਾਇਕ ਅਸੀਂ ਇਹ ਸੈੱਲ ਬਣਾਇਆ, ਇਹਨੂੰ ਆਉਣ ਦਿਓ। ਕੋਰਟ ਦੇ ਵਿੱਚ ਇਹਦੀ ਸੁਣਵਾਈ ਆ, ਉਸ ਮੌਕੇ ਤੇ ਇਹਨੇ ਜਿਹੜੀ ਗੱਲ ਕਹੀ ਆ, ਲੱਗਦਾ ਨਹੀਂ ਕਿ ਕੋਰਾ ਝੂਠ ਬੋਲਦਾ, ਪਰ ਕੌਣ ਝੂਠ ਬੋਲਦਾ ਇਹ ਵੀ ਨਹੀਂ ਕਿਹਾ ਜਾ ਸਕਦਾ। ਬਾਕੀ ਜੋ ਮਰਜ਼ੀ ਆ, ਵੈਸੇ ਇੱਥੇ ਸ੍ਰੀ ਜਿਹੜਾ ਉਹ ਕਹੀ ਜਾਂਦਾ ਆਰਟ ਆਫ ਲਿਵਿੰਗ ਆ, ਮੇਰੇ ਕੋਲ ਆਰਟ ਆਫ ਲਿਵਿੰਗ ਆ। ਮੇਰੇ ਖਿਆਲ ਦੇ ਨਾਲ ਆਰਟ ਆਫ ਲਿਵਿੰਗ ਤੇ ਵਿਜੇ ਮਾਲੀਆ ਵਰਗੇ ਬੰਦਿਆਂ ਕੋਲ ਆ, ਖਾਓ ਪੀਓ ਐਸ਼ ਕਰੋ, ਜਦੋਂ ਭੁਗਤਾਨ ਦੀ ਵਾਰੀ ਆ ਜਾਵੇ ਤੇ ਕਰ ਲਓ ਬਸ। ਉਹ ਕਿਹਨੇ ਦੇਖਿਆ ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਆ। ਅੱਜ ਮੈਨੂੰ ਲੱਗਦਾ ਧਮਾਕਿਆਂ ਤੇ ਖੁਲਾਸਿਆਂ ਵਾਲਾ ਦਿਨ ਹੀ ਰਿਹਾ। ਕਹਿੰਦੇ ਦਰਜੀ ਦੀ ਗ੍ਰਿਫਤਾਰੀ ਤੋਂ ਬਾਅਦ 'ਚ ਹੋਇਆ ਹੈਰਾਨ ਕਰਨ ਵਾਲਾ ਇੱਕ ਹੋਰ ਖੁਲਾਸਾ। ਦੇਖੋ, ਮੱਧ ਪ੍ਰਦੇਸ਼ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਹੈ। ਖਾਂਬੜਾ ਨਾਮ ਦਾ ਦਰਜੀ ਆ, 48 ਸਾਲ ਦੀ ਉਮਰ ਆ। ਦੱਸਦੇ ਆ ਕਿ ਇਹਨੇ ਆਪ ਮੰਨਿਆ ਕਿ 33 ਟਰੱਕ ਡਰਾਈਵਰ ਹੋਣ ਕਰਕੇ ਇਹਨੇ ਕਤਲ ਕੀਤੇ ਆ। 33 ਟਰੱਕ ਡਰਾਈਵਰ, ਇਹ ਇੱਕ ਬਹੁਤ ਵੱਡੀ ਖਬਰ ਆ। ਔਰ ਦੱਸਦੇ ਆ ਕਿ ਜਿਹੜਾ ਇੱਕ ਟਰੱਕ ਡਰਾਈਵਰ ਲਾਪਤਾ ਹੋਇਆ ਸੀ ਥੋੜੇ ਦਿਨ ਪਹਿਲਾਂ, ਮੱਖਣ ਸਿੰਘ, ਉਹਦੀ ਲਾਸ਼ ਮਿਲੀ ਸੀ ਕਿ ਮੱਧ ਪ੍ਰਦੇਸ਼ ਦੇ ਬਸੀਰੀਆ ਇਲਾਕੇ ਦੇ ਵਿੱਚ। ਇਹ ਜਿਹੜਾ ਟਰੱਕ ਸੀਗਾ ਇਹਦੇ ਵਿੱਚ ਲੋਹੇ ਦੀਆਂ ਰੋੜਾਂ ਭਰੀਆਂ ਸੀ, 50 ਟਨ ਮਾਲ ਸੀਗਾ। 12 ਅਗਸਤ ਨੂੰ ਇਹ ਮੰਡੀ ਦੀਪ ਲਈ ਰਵਾਨਾ ਹੋਇਆ ਸੀਗਾ ਟਰੱਕ, ਤੇ ਬਾਅਦ ਦੇ ਵਿੱਚ ਲਾਪਤਾ ਹੋ ਗਿਆ। 15 ਅਗਸਤ ਨੂੰ ਖਾਲੀ ਟਰੱਕ ਬਰਾਮਦ ਕੀਤਾ ਗਿਆ। ਉਸ ਤੋਂ ਬਾਅਦ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਲੋਹੇ ਦੀਆਂ ਰਾੜਾਂ ਜਿਹੜੀਆਂ ਉਹ ਜਿੱਥੇ ਖਰੀਦੀਆਂ ਗਈਆਂ ਸੀਗੀਆਂ ਜਾਂ ਵੇਚੀਆਂ ਗਈਆਂ ਸੀਗੀਆਂ, ਉੱਥੋਂ ਗ੍ਰਿਫਤਾਰੀਆਂ ਕੀਤੀਆਂ ਇਹਨਾਂ ਨੇ। ਕੋਈ ਜੈਕਰਨ ਪ੍ਰਜਾਪਤੀ ਨਾਮ ਦਾ ਬੰਦਾ ਸੀਗਾ, ਉਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਫਿਰ ਉਹਨੇ ਅੱਗੇ ਖਾਂਬੜਾ ਦਾ ਨਾਮ ਲਿਆ ਕਿ ਉਹ ਵੀ ਬੰਦਾ ਜਿਹੜਾ ਉਹ ਇਸ ਗਰੋਹ ਦੇ ਵਿੱਚ ਸ਼ਾਮਲ ਆ। ਫਿਰ ਮੰਡੀ ਦੀਪ ਤੋਂ ਇਹਨੂੰ ਫੜਿਆ। ਹਾਲਾਂਕਿ ਇਹ ਇੱਕ ਇਲਾਕੇ ਦੇ ਵਿੱਚ ਲੋਕਾਂ ਨੂੰ ਵਿਖਾਉਣ ਵਾਸਤੇ, ਗੁੰਮਰਾਹ ਕਰਨ ਵਾਸਤੇ ਦਰਜੀ ਦਾ ਕੰਮ ਕਰਦਾ ਸੀਗਾ। ਪਰ ਬਾਅਦ ਦੇ ਵਿੱਚ ਜਦੋਂ ਇਹਦੀ ਗ੍ਰਿਫਤਾਰੀ ਹੋਈ, ਇਹ ਮੰਨਿਆ ਕਿ ਇਹ ਅਕਸਰ ਢਾਬਿਆਂ ਤੇ ਜਾ ਕੇ ਡਰਾਈਵਰਾਂ ਦੇ ਨਾਲ ਯਾਰੀ ਮਿੱਤਰਤਾ ਗੰਢ ਲੈਂਦਾ ਸੀ। ਉਸ ਤੋਂ ਬਾਅਦ ਬੋਝ ਕੇ ਜੇ ਉਹਨਾਂ ਦੇ ਖਾਣੇ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਪਾ ਦਿੰਦਾ ਸੀ। ਉਸ ਤੋਂ ਬਾਅਦ ਫਿਰ ਟਰੱਕ ਲੁੱਟ ਲੈਂਦੇ ਸੀਗੇ ਤੇ ਜਿਹੜੇ ਉਹ ਟਰੱਕ ਦੇ ਵਿੱਚ ਕਲੀਨਰ ਜਾਂ ਡਰਾਈਵਰ ਹੁੰਦੇ ਸੀਗੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ। ਲਾਸ਼ਾਂ ਜਿਹੜੀਆਂ ਉਹ ਜੰਗਲ 'ਚ ਸੁੱਟ ਦਿੱਤੀਆਂ ਜਾਂਦੀਆਂ। ਤੇ ਹਾਲਾਂਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਇੱਕ ਗਰੋਹ ਲਈ ਕਰਦਾ ਸੀਗਾ। ਤਾਂ ਸਭ ਤੋਂ ਪਹਿਲਾਂ ਨੇ ਉੱਤਰ ਪ੍ਰਦੇਸ਼ ਦੇ ਗਰੋਹ ਲਈ 2010 'ਚ ਕੰਮ ਕੀਤਾ ਸੀਗਾ। ਉਦੋਂ ਇਹਦਾ ਟਾਸਕ ਇਹੋ ਹੀ ਸੀਗਾ ਕਿ ਇਹਨੇ
ਬਹਾਨੇ ਦੇ ਨਾਲ, ਕਿਉਂਕਿ ਡਰਾਈਵਰ ਕੰਡਕਟਰ ਤੁਹਾਨੂੰ ਪਤਾ ਪੀਣ ਖਾਣ ਦੇ ਲਾਲਚੀ ਹੁੰਦੇ ਆ, ਤੇ ਉਹ ਕਈ ਵਾਰ ਕਹਿ ਦਿੰਦੇ ਆ ਕਿ ਚਲੋ ਥੱਕੇਵਾਂ ਲਾਉਣਾ, ਤੇ ਇਹ ਡਰਾਈਵਰਾਂ ਨੂੰ ਇਹ ਦੱਸਣ ਦੇ ਬਹਾਨੇ ਕਿ ਫਲਾਣੀ ਥਾਂ ਤੇ ਸ਼ਰਾਬ ਬੜੀ ਵਧੀਆ ਨਿਕਲਦੀ ਹੈ, ਭੱਠੀ ਆ ਦੇਸੀ, ਉਧਰ ਲੈ ਜਾਂਦਾ ਸੀਗਾ। ਤੇ ਉਸ ਤੋਂ ਬਾਅਦ ਫਿਰ ਕੰਮ ਕਰਕੇ ਉਹ ਜਿਹੜਾ ਗਰੋਹ ਸੀਗਾ ਉਹਦੇ ਹਵਾਲੇ ਕਰ ਦਿੰਦਾ ਸੀ ਟਰੱਕ ਤੇ 10,000 ਰੁਪਇਆ ਲੈਂਦਾ ਸੀਗਾ। ਬਾਅਦ 'ਚ ਇਹਦਾ ਲਾਲਚ ਵੱਧਦਾ ਗਿਆ, ਫਿਰ ਇਹਨੂੰ ਟਰੱਕ ਦਾ 50,000 ਰੁਪਇਆ ਮਿਲਦਾ ਸੀ। ਮਤਲਬ ਕਿ ਕਤਲ ਕਰਕੇ ਟਰੱਕ ਜਿਹੜਾ ਅੱਗੇ ਗਰੋਹ ਦੇ ਹਵਾਲੇ ਕਰ ਦਿੰਦਾ ਸੀਗਾ, ਤਾਂ ਉਹਦੇ ਚੋਂ ਇਹਨੂੰ 50,000 ਰੁਪਇਆ ਕਮਿਸ਼ਨ ਮਿਲਦਾ ਸੀ ਜੀ। ਤਾਂ ਹੁਣ ਤੱਕ ਇਹ 33 ਮੰਨ ਚੁੱਕਾ ਕਿ 33 ਕਤਲ ਕੀਤੇ ਆ। ਤੇ ਹਾਲਾਂਕਿ ਬਹੁਤ ਸਾਰੀਆਂ ਸੂਚਨਾਵਾਂ ਘੱਲੀਆਂ ਗਈਆਂ ਨੇ ਮੱਧ ਪ੍ਰਦੇਸ਼ ਪੁਲਿਸ ਵੱਲੋਂ ਹੋਰ ਵੀ ਰਾਜਾਂ ਦੇ ਵਿੱਚ ਕਿ ਕੀ ਇਸ ਤਰ੍ਹਾਂ ਦੇ ਕੋਈ ਅੰਨੇ ਕੇਸ ਹੈਗੇ ਆ ਟਰੱਕ ਡਰਾਈਵਰਾਂ ਦੇ ਜਾਂ ਕਲੀਨਰਾਂ ਦੇ ਜਿਹੜੇ ਮਾਰੇ ਗਏ ਹੋਣ, ਅੱਜ ਤੱਕ ਲੱਭੇ ਨਹੀਂ। ਇਹ ਕਿਤੇ ਹੋਰ ਤਾਂ ਕੇਸ ਨਹੀਂ ਹੈ, 33 ਤੇ ਮੰਨੀ ਜਾਂਦਾ। ਹਾਲਾਂਕਿ ਕੁਛ ਮਨੋਵਿਗਿਆਨੀਆਂ ਦੀ ਮਦਦ ਲਈ ਜਾ ਰਹੀ ਹੈ ਕਿ ਕਿਤੇ ਇਹ ਦਿਮਾਗੀ ਤੌਰ ਤੇ ਬਿਮਾਰ ਤਾਂ ਨਹੀਂ, ਪਰ ਦੱਸਦੇ ਆ ਕਿ ਜਿਸ ਤਰ੍ਹਾਂ ਉਹ ਬਿਆਨ ਦੇ ਰਿਹਾ, ਜਿਸ ਤਰੀਕੇ ਨਾਲ ਕਨਫੈਸ਼ਨ ਕਰਦਾ ਪਿਆ, ਉਤੋਂ ਇਸ ਗੱਲ ਦੀ ਗੁੰਜਾਇਸ਼ ਘੱਟ ਹੀ ਲੱਗਦੀ ਹੈ ਕਿ ਬੰਦਾ ਝੂਠ ਬੋਲਦਾ ਪਿਆ, ਕਿਉਂਕਿ ਉਹ ਬੜਾ ਕੌਨਫੀਡੈਂਟ ਹੋ ਕੇ ਕਹਿ ਰਿਹਾ ਕਿ ਸਾਰਾ ਕੁਛ ਜਿਹੜਾ ਕੀਤਾ ਉਹਨੇ ਆਪਣੇ ਪੈਸਿਆਂ ਲਈ ਕੀਤਾ। ਔਰ ਦੂਜੀ ਗੱਲ ਇਹ ਆ, ਉਹਨੇ ਤੇ ਇੱਥੋਂ ਤੱਕ ਦੱਸਿਆ ਕਿ ਇੱਕ ਠੇਕੇਦਾਰ ਲਈ ਉਹ ਸਪਾਰੀ ਲੈ ਕੇ ਵੀ ਕਤਲ ਕਰ ਚੁੱਕਾ, ਔਰ ਸਪਾਰੀ ਵੀ ਕਿੰਨਿਆਂ ਦੀ ਲਈ? ਸਿਰਫ 20,000 ਰੁਪਏ। ਉਹ ਬੰਦਾ ਜਿਹੜਾ ਮੰਨਦਾ ਕਿ 10,000 ਲਈ, 20,000 ਲਈ, 50,000 ਰੁਪਏ ਲਈ ਉਹ ਬੰਦਾ ਮਾਰ ਦਿੰਦਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਦਾ ਝਟਕਾ। ਦੇਖੋ, ਪਹਿਲਾਂ ਤੁਸੀਂ ਧਮਾਕਿਆਂ ਦੀ ਗੱਲ ਕੀਤੀ, ਹੁਣ ਮੇਰੇ ਖਿਆਲ ਦੇ ਨਾਲ ਝਟਕਿਆਂ ਦੀ ਗੱਲ ਕਰੋਗੇ ਜੀ। ਯਾਰ ਝਟਕੇ ਜਿਹੜੇ ਉਹ ਲੱਗਣੇ ਚਾਹੀਦੇ ਆ, ਕਿਉਂਕਿ ਸਾਰਾ ਕੁਛ ਧਮਾਕਿਆਂ ਦੇ ਰੂਪ ਦੇ ਵਿੱਚ ਹੋਊਗਾ, ਤੇ ਫਿਰ ਜਿਹੜਾ ਉਹਨਾਂ ਧਮਾਕਿਆਂ ਦੇ ਜ਼ੋਰ ਸ਼ੋਰ ਦੇ ਨਾਲ ਕੰਬਾ ਛੇੜਨਾ ਧਰਤੀ ਤੇ, ਜੇ ਉਹਦਾ ਝਟਕਾ ਨਾ ਲੱਗਿਆ ਤੇ ਕਿੱਦਾਂ ਗੱਲ ਬਣੂਗੀ। ਝਟਕਾ ਜਿਹੜਾ ਅੱਜ ਦੀ ਦਿਹਾੜੀ 'ਚ ਲੱਗਿਆ ਉਹ ਸਭ ਤੋਂ ਵੱਡਾ ਲੱਗਿਆ ਨਵਜੋਤ ਸਿੱਧੂ ਨੂੰ ਝਟਕਾ ਇਹ ਲੱਗਿਆ ਤੇ ਤੁਹਾਨੂੰ ਪਤਾ ਮਸਿਆ ਇਹਦੀ ਜਾਨ ਛੁੱਟੀ ਕੀਤੀਆਂ ਸਾਲਾਂ ਬਾਅਦ ਲਗਭਗ ਸੁਪਰੀਮ ਕੋਰਟ ਦੇ ਵਿੱਚੋਂ, ਔਰ ਇਹਨੂੰ 1,000 ਰੁਪਇਆ ਜੁਰਮਾਨਾ ਕਰਕੇ ਸੁਪਰੀਮ ਕੋਰਟ ਨੇ ਛੱਡ ਦਿੱਤਾ ਸੀਗਾ। ਤਾਂ ਉਹ ਕੇਸ ਜਿਹੜਾ ਪੁਨਰ ਨਜ਼ਰਸਾਨੀ ਲਈ ਦੁਬਾਰਾ ਸੁਪਰੀਮ ਕੋਰਟ 'ਚ ਚਲੇ ਗਿਆ, ਔਰ ਸੁਪਰੀਮ ਕੋਰਟ ਨੇ ਉਹਨੂੰ ਪ੍ਰਵਾਨ ਕਰ ਲਿਆ। ਭਾਵੇਂ ਆ ਕਿ ਉਹ ਜਿਹੜੀ ਪਟੀਸ਼ਨ ਆ ਉਹ ਵਾਪਸ ਪਾਉਣ ਦੀ, ਜਿਹਨੂੰ ਪੁਨਰ ਨਜ਼ਰਸਾਨੀ ਦੀ ਪਟੀਸ਼ਨ ਆਪਾਂ ਕਹਿੰਦੇ ਆ, ਰਿਵੀਜ਼ਨ ਦੀ ਪਟੀਸ਼ਨ ਕਹਿੰਦੇ ਆ, ਉਹ ਦੁਬਾਰਾ ਚਲਾਉਣ ਲਈ ਹਰੀ ਝੰਡੀ ਦੇ ਦਿੱਤੀ। ਹੁਣ ਇਹਦੇ ਤੇ ਨਵਜੋਤ ਸਿੱਧੂ ਤੇ ਉਹੀ ਕੇਸ ਦੁਬਾਰਾ ਚੱਲੂਗਾ। ਹਾਲਾਂਕਿ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਵੇਖਣ ਵਾਲੀ ਆ, ਕਿਉਂਕਿ 304 ਧਾਰਾ ਦੇ ਵਿੱਚ ਇਹਨੂੰ ਬਰੀ ਕਰ ਦਿੱਤਾ ਗਿਆ ਸੀ, ਉਹਨੂੰ ਚੈਲੰਜ ਨਹੀਂ ਹੋਏਗਾ। ਹੁਣ ਚੈਲੰਜ ਕਿਹੜੀ ਨੂੰ ਹੋਣਾ? 323 ਨੂੰ, ਜਿਹਨੂੰ ਆਪਾਂ ਇੱਥੇ ਪੰਜਾਬੀ 'ਚ ਕਹਿ ਦਿੰਦੇ 23-24। ਇਹਦੇ ਵਿੱਚ ਕਿਉਂਕਿ ਇਹਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਸੀ, ਔਰ ਇਹਨੂੰ ਸਜ਼ਾ ਦੇਣ ਦੀ ਥਾਂ ਤੇ ਸਿਰਫ 1,000 ਰੁਪਇਆ ਜੁਰਮਾਨਾ ਕੀਤਾ ਗਿਆ ਸੀਗਾ। ਤਾਂ ਜਿਹੜੀ ਉੱਥੇ ਪਟੀਸ਼ਨ ਦਾਖਲ ਕੀਤੀ ਗਈ ਆ ਉਹਦੇ 'ਚ ਪਹਿਲੀ ਗੱਲ ਤੇ ਉਹ ਕਹੀ ਗਈ ਆ ਕਿ 1,000 ਰੁਪਇਆ ਜੁਰਮਾਨਾ ਬੜਾ ਥੋੜਾ ਕੀਤਾ ਗਿਆ, ਔਰ ਦੂਸਰੀ ਇਹ ਗੱਲ ਕਹੀ ਗਈ ਆ ਕਿ ਇਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ, ਯਾਨੀ ਇਹਨੂੰ ਜੇਲ੍ਹ ਦੇ ਵਿੱਚ ਵੀ ਘੱਲਣਾ ਚਾਹੀਦਾ, ਕਿਉਂਕਿ ਸਜ਼ਾ ਤੇ ਕੋਈ ਦਿੱਤੀ ਨਹੀਂ ਗਈ, ਜਦਕਿ ਕੋਰਟ ਨੇ ਦੋਸ਼ੀ ਜ਼ਰੂਰ ਇਹਨੂੰ ਮੰਨਿਆ 323 ਦੇ ਵਿੱਚ। ਹੁਣ ਸਮੱਸਿਆ ਇਹ ਹੋ ਜਾਣੀ ਆ ਕਿ ਜੇ ਮੰਨ ਲਓ 323 ਦੀ ਵੀ ਸੁਣਵਾਈ ਚੱਲਦੀ ਆ ਤੇ ਕੱਲ ਨੂੰ, ਕਿਉਂਕਿ ਬੜਾ ਇਹ ਰੇਅਰ ਮਾਮਲਾ ਹੁੰਦਾ ਕਿ ਸੁਪਰੀਮ ਕੋਰਟ ਇਹੋ ਜਿਹੇ ਕੇਸਾਂ ਦੇ ਵਿੱਚ, 323 ਕੋਈ ਵੱਡਾ ਕੇਸ ਨਹੀਂ ਹੈ, ਜੇ ਤੁਸੀਂ ਕਿਸੇ ਦੇ ਮੂੰਹ ਤੇ ਕਿਸੇ ਦੇ ਗੱਲ ਤੇ ਜ਼ੋਰਦਾਰ ਚਪੇੜ ਮਾਰ ਦਿਓ ਤੇ ਥੋੜਾ ਜਿਹਾ ਨਹੁੰ ਵੱਜ ਜਾਵੇ ਤੇ ਮੇਰੇ ਖਿਆਲ ਦੇ ਨਾਲ 323 ਬਣ ਜੂ, ਇਹੋ ਜਿਹੀ ਧਾਰਾ। ਤਾਂ 323 ਜਿਹੜੀ ਆ ਪੰਜਾਬੀ ਦੇ ਕੋਈ ਜਾਣਦੇ ਨਹੀਂ, ਕਹਿੰਦੇ 26 ਤੋਂ ਬੜਾ ਜਿਹਾ ਡਰ ਲੱਗਦਾ, ਬਾਕੀ 23 ਤੂੰ ਕਹਿੰਦੇ 23-24 ਤਾਂ ਕੋਈ ਚੱਕਰ ਹੀ ਨਹੀਂ ਹੈ। ਤਾਂ ਇਹ ਜਿਹੜੀ ਧਾਰਾ 323 ਇਹ ਹੈਗੀ ਮਾਮੂਲੀ ਆ, ਪਰ ਹੁਣ ਸਮੱਸਿਆ ਇਹ ਆ ਕਿ ਇਹਦੇ ਵਿੱਚ ਵੀ ਵੱਧ ਤੋਂ ਵੱਧ 1 ਸਾਲ ਤੱਕ ਦੀ ਕੈਦ ਆ। ਹੁਣ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬੜੇ ਰੇਅਰ ਮਾਮਲੇ ਹੁੰਦੇ ਆ ਜਿਹਦੇ ਵਿੱਚ ਸੁਪਰੀਮ ਕੋਰਟ ਏਦਾਂ ਦੀਆਂ ਧਾਰਾਵਾਂ 'ਚ ਦੁਬਾਰਾ ਵਿਚਾਰ ਕਰਦਾ ਹੈ, ਤਾਂ ਦੁਬਾਰਾ ਵਿਚਾਰ ਕਰਨ ਦਾ ਮਤਲਬ ਇਹ ਕਿ ਸੁਪਰੀਮ ਕੋਰਟ ਨੂੰ ਜਾਪਦਾ ਕਿ ਕਿਤੇ ਨਾ ਕਿਤੇ ਗੁੰਜਾਇਸ਼ ਹੈ ਕਿ ਪਿਛਲਾ ਫੈਸਲਾ ਜਿਹੜਾ ਉਹ ਵਿਚਾਰਿਆ ਜਾਵੇ ਕਿ ਕਿਤੇ ਸਸਤੇ 'ਚ ਤੇ ਨਹੀਂ ਛੱਡ ਦਿੱਤਾ ਗਿਆ ਬੰਦਾ। ਤਾਂ ਹੁਣ ਜਦੋਂ ਦੁਬਾਰਾ ਵਿਚਾਰਿਆ ਜਾਏਗਾ ਨਵਜੋਤ ਸਿੱਧੂ ਦਾ ਇਹ ਮਸਲਾ ਜਿਹੜਾ, ਫਿਰ ਉੱਥੇ ਦਾ ਉੱਥੇ ਖੜ ਜਾਊਗਾ। ਤਾਂ ਭਾਵੇਂ ਇਹ ਸੱਪ ਹੈ ਜਿਹੜਾ ਉਹ ਇਹਨੂੰ ਡੰਗ ਨਾ ਮਾਰੇ, ਪਰ ਮੇਰੇ ਖਿਆਲ ਦੇ ਨਾਲ ਸੁਪਨੇ ਦੇ ਵਿੱਚ ਇਹਦੀ ਨੀਂਦ ਜ਼ਰੂਰ ਭੰਗ ਕਰਿਆ ਕਰੇਗਾ। ਸੋ ਇਹ ਨਵਜੋਤ ਸਿੱਧੂ ਤੇ ਹੁਣ ਦੁਬਾਰਾ ਜਿਹੜੀ ਉਹ ਸੁਣਵਾਈ ਚੱਲ ਪੈਣੀ ਹੈ। ਨੋਟਿਸ ਨੂੰ ਜਾਰੀ ਹੋ ਗਿਆ, ਪੀਟੀਸੀ ਵਾਲੇ ਨੇ ਇੱਕ ਨੇ ਘੇਰ ਲਿਆ, ਪੀਟੀਸੀ ਵਾਲੇ ਨੂੰ ਤਾਂ ਕੋਈ ਜਵਾਬ ਨਹੀਂ ਦਿੱਤਾ। ਇਹਨੇ ਕਹਿੰਦਾ ਜੀ ਕਿ ਗੌਨ ਤੂੰ ਆਪਦਾ ਕੰਮ ਕਰ, ਕਹਿੰਦਾ ਮੈਨੂੰ ਆਪਦਾ ਕੰਮ ਕਰ ਦੇ। ਹਾਲੇ ਇਹਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਇਸ ਬਾਬਤ।
ਪਰ ਇਹ ਤੈਅ ਆ ਕਿ ਨਵਜੋਤ ਸਿੱਧੂ ਦਾ ਜਿਹੜਾ ਮਾਮਲਾ ਹੈ ਉਹ ਹੁਣ ਸੁਪਰੀਮ ਕੋਰਟ ਦੇ ਵਿੱਚ ਚੱਲੂਗਾ ਔਰ ਦੁਬਾਰਾ ਫਿਰ 323 ਦੇ ਵਿੱਚ ਇਹਨੂੰ ਸਜ਼ਾ ਹੋਣ ਦਾ ਇਮਕਾਨ ਹੈ। ਔਰ ਜੇ ਸਜ਼ਾ ਹੋਗੀ ਇਸ ਵਾਰੀ ਨਵਜੋਤ ਸਿੱਧੂ ਕਿਤੇ ਅਪੀਲ ਨਹੀਂ ਕਰ ਸਕਦਾ, ਇਹਨੂੰ ਫਿਰ ਜੇਲ੍ਹ ਦੇ ਵਿੱਚ ਥੋੜਾ ਬਹੁਤਾ ਸਮਾਂ ਜਿਹੜਾ ਬਚਾਉਣਾ ਹੀ ਪਊਗਾ। ਜੀ 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 ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਆਪਾਂ ਕਰਦੇ ਹਾਂ, ਕਹਿੰਦੇ ਬਾਦਲ ਨੂੰ ਬਾਦਸ਼ਾਹ ਦਰਵੇਸ਼ ਕਹਿ ਵਡਿਆਉਣ ਵਾਲੇ ਭੂੰਦੜ ਫਸੇ, ਤਨਖਾਹੀਆ ਕਰਾਰ। ਮੇਰੇ ਖਿਆਲ ਦੇ ਨਾਲ ਹੁਣ ਤੇ ਗਾਂ ਤੋਂ ਇਹ ਫਕਰੇ ਕੌਮ ਵੀ ਨਹੀਂ ਕਹਿੰਦਾ ਛੇਤੀ ਕਿਤੇ ਕਿ ਕੋਈ ਹੋਰ ਨਾ ਸ਼ਬਦ ਨਿਕਲ ਜਾਵੇ ਜਿੰਨੀ ਇਹਦੀ ਲਖੀਲਾਈ ਕੀਤੀ ਹੈ ਜਨਤਾ ਨੇ ਜੀ। ਵੈਸੇ ਇਹਨੂੰ ਬੋਲਣ ਲੱਗਦੇ ਆ ਜਦੋਂ ਇਹ ਸਟੇਜ ਸੈਕਟਰੀ ਇਹਨਾਂ ਦੇ ਜਦੋਂ ਮਾਈਕ ਜੋ ਅਰਲੀ ਜੀ ਫੜ ਲੈਂਦੇ ਆ ਉਹ 3-4 ਤਖੱਲਸ ਨਾਲ ਜੋੜ ਦਿੰਦੇ, ਫਕਰੇ ਕੌਮ, ਕਿਸਾਨਾਂ ਦੇ ਮਸੀਹਾ, ਦਰਵੇਸ਼, ਸਿਆਸਤਦਾਨ, ਫਲਾਨ ਟਮਕਾਨ, ਪ੍ਰਕਾਸ਼ ਸਿੰਘ ਬਾਦਲ ਜੀ ਆ ਗਏ ਆ। ਤੇ ਜੇ ਸਿੱਧਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿ ਦਿੱਤਾ ਜਾਵੇ ਤੇ ਉਹਨੇ ਕਿਹੜਾ ਪਿੱਛੇ ਇੱਟ ਫੜੀ ਹੈ ਜਿਹੜੇ ਤੁਹਾਡੇ ਮੱਥੇ 'ਚ ਮਾਰ ਦੂਗਾ। ਇਹਨਾਂ ਕੁਝ ਬੋਲਦੇ ਆ ਤੇ ਫਿਰ ਇੱਧਰ ਉੱਧਰ ਜ਼ਬਾਨ ਤਿਲਕ ਜਾਂਦੀ ਆ, ਮੁੜ ਕੇ ਮਾਫੀਆਂ ਮੰਗੀ ਜਾ। ਤਾਂ ਹੁਣ ਇਹ ਬਲਵਿੰਦਰ ਸਿੰਘ ਭੁੰਦੜ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ, ਕਿਉਂਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਪੇਸ਼ ਹੋਏ ਸੀਗੇ। ਦੱਸਦੇ ਆ ਕਿ ਉੱਥੇ ਇਹਨੂੰ ਤਨਖਾਹੀਆ ਕਰਾਰ ਦੇ ਕੇ ਸਜ਼ਾ ਲਾ ਦਿੱਤੀ ਗਈ ਹੈ। ਸਜ਼ਾ ਉਹੀ ਆ, ਬੜੀ ਸਖਤ ਸਜ਼ਾ, ਤੁਹਾਨੂੰ ਪਤਾ ਹੀ ਹੈ ਇਹੋ ਜਿਹੇ ਮਾਮਲਿਆਂ 'ਚ ਲਾਈ ਜਾਂਦੀ ਹੈ। ਸਜ਼ਾ ਇਹੋ ਹੀ ਆ ਕਿ ਘੰਟਾ ਆ ਕੇ ਭਾਂਡੇ ਮਾਂਜਣੇ ਨੇ, ਲੰਗਰ ਦੀ ਸੇਵਾ ਕਰਨੀ ਹੈ, ਜੋੜੇ ਝਾੜਨ ਦੀ ਸੇਵਾ ਕਰਨੀ ਹੈ, ਬਸ ਇਹੀ ਆ, ਕੀਰਤਨ ਸਰਵਣ ਕਰ ਲੈਣਾ। ਯਾਨੀ ਇਹੋ ਜਿਹੀ ਜਿਹੜੀ ਸਜ਼ਾ ਆਮ ਤੌਰ ਤੇ ਧਾਰਮਿਕ ਲਾਈ ਜਾਂਦੀ ਹੈ ਉਹੀ ਧਾਰਮਿਕ ਸਜ਼ਾ ਲਾਈ ਗਈ ਹੈ। 1 ਘੰਟਾ ਕੀਰਤਨ ਸਰਵਣ ਕਰੋ, ਲੰਗਰ ਦੀ ਸੇਵਾ ਕਰੋ ਤੇ ਜੋੜੇ ਝਾੜਨ ਦੀ ਸੇਵਾ ਕਰੋ, ਬਸ ਇਹ ਹੈ ਸਾਰਾ ਕੁਛ। ਤਾਂ ਇਹ ਤੋਂ ਇਲਾਵਾ ਹੁਣ ਦੂਜੀ ਚੀਜ਼ ਇਹ ਆ ਕਿ ਬਲਵਿੰਦਰ ਸਿੰਘ ਭੁੰਦੜ ਜੀ ਆ ਜਿਹੜੇ ਉਹ ਕਾਫੀ ਇੰਟਰਵਿਊਜ਼ ਦੇ ਰਹੇ ਆ, ਸਫਾਈਆਂ ਦੇ ਰਹੇ ਆ ਕਿ ਜੀ ਮੈਂ ਕਹਿਣਾ ਤਾਂ ਦਰਵੇਸ਼ ਸਿਆਸਤਦਾਨ ਸੀ, ਐਵੇਂ ਪੰਗਾ ਕਸੂਕਾ ਪਾ ਲਿਆ। ਵੈਸੇ ਜ਼ੁਬਾਨ ਬੜੀ ਕੁੱਤੀ ਸ਼ੈ ਆ, ਤੁਹਾਨੂੰ ਪਤਾ ਹੀ ਆ ਜੀ। ਇਹਦੇ 'ਚ ਹੱਡੀ ਕੋਈ ਨਹੀਂ ਹੁੰਦੀ ਪਰ ਹੱਡੀਆਂ ਕਹਿੰਦੇ ਤੜਾ ਬਹੁਤ ਜੀ। ਤਾਂ ਜ਼ੁਬਾਨ ਜਿਹੜੀ ਕਿਸੇ ਦੀ ਆਂਦੇ ਆ ਕਿ ਜ਼ੁਬਾਨ ਨੂੰ ਗੱਲ ਨਿਕਲੀ ਤੇ ਕਮਾਨ ਨੂੰ ਤੀਰ ਨਿਕਲਿਆ, ਫਿਰ ਪਿੱਛੇ ਨਹੀਂ ਮੁੜਦੇ। ਤਾਂ ਬਲਵਿੰਦਰ ਸਿੰਘ ਭੁੰਦੜ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਸਿਆਸੀ ਤੌਰ ਤੇ। ਹੁਣ ਇਹਦੇ ਵਿੱਚ ਇੱਕ ਚੀਜ਼ ਵੇਖਣ ਵਾਲੀ ਆ ਕਿ ਚੋਰੀ ਚੁਪਕੇ ਸਭ ਕੁਛ ਹੋ ਗਿਆ। ਮਾਨਤੀ ਜੇ ਬੋਝ ਕੇ ਬਹੁਤਾ ਰੌਲਾ ਹੀ ਨਹੀਂ ਪਿਆ ਆਮ ਤੌਰ ਤੇ। ਜੇ ਆਪਾਂ ਗੱਲ ਕਰੀਏ ਇਹ ਸਿੰਘ ਸਾਹਿਬਾਨ ਕਹਿ ਦਿੰਦੇ ਆ, ਖਾਸ ਤੌਰ ਤੇ ਗਿਆਨੀ ਗੁਰਬਚਨ ਸਿੰਘ ਜੀ ਪਹਿਲਾਂ ਤੇ ਕਹਿ ਦਿੰਦੇ ਕਿ ਕਮੇਟੀ ਵਿਚਾਰੂਗੀ ਮੁੱਦਾ, ਫਿਰ ਕਹਿੰਦੇ ਆ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਊਗੀ, ਫਿਰ ਕਹਿੰਦੇ ਆ ਕਿ ਆਪਾਂ ਤਲਬ ਕਰਾਂਗੇ, ਸਫਾਈ ਲਵਾਂਗੇ, ਫਿਰ ਕਹਿੰਦੇ ਜੀ ਤਨਖਾਹ ਲਾਵਾਂਗੇ। ਐਡਾ ਲੰਮਾ ਚੌੜਾ ਪ੍ਰੋਸੀਜਰ ਹੁੰਦਾ। ਦੂਜੀਆਂ ਅਦਾਲਤਾਂ ਵਾਂਗੂ ਕਈ ਤਰੀਕਾ ਪਾ ਦਿੰਦੇ ਆ, ਤਰੀਕ ਤੇ ਪਰ ਇੱਥੇ ਤੱਕ ਬਲਵਿੰਦਰ ਸਿੰਘ ਭੁੰਦੜ ਜੀ ਤਖ਼ਤ ਸ੍ਰੀ ਦਮਦਮਾ ਸਾਹਿਬ ਤੇ ਜਾਂਦੇ ਆ ਔਰ ਉਸ ਤੋਂ ਬਾਅਦ ਤਨਖਾਹੀਆ ਕਰਾਰ ਉਹਨਾਂ ਨੂੰ ਦੇ ਦਿੱਤਾ ਜਾਂਦਾ। ਯਾਨੀ ਕੁੱਲ ਮਿਲਾ ਕੇ ਉਹਨਾਂ ਦੇ ਗੱਲ ਦੇ ਵਿੱਚੋਂ ਇਹ ਸਿਆਪਾ ਜਿਹੜਾ ਉਹ ਲਾਇਆ ਗਿਆ। ਤਾਂ ਉਹ ਇਸ ਕਰਕੇ ਵੀ ਲੋਕ ਜਿਹੜੇ ਆ ਉਹ ਸ਼ੱਕ ਕਰਦੇ ਪਏ ਆ ਕਿ ਅਕਾਲੀ ਦਲ ਦੀਆਂ ਸਰਗਰਮੀਆਂ ਜਿਹੜੀਆਂ ਉਹ ਜੁੜਦੀਆਂ ਨੇ ਇੱਕ ਦੂਜੇ ਦੇ ਨਾਲ। ਕਿੱਦਾਂ? ਇਹ ਜਿੱਦਾਂ ਦੇਖ ਲਓ ਕਿ ਅੱਜ ਹੀ ਸੁਖਬੀਰ ਸਿੰਘ ਬਾਦਲ ਹੈ ਜਿਹੜਾ ਦਿੱਲੀ ਚਲੇ ਗਿਆ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ। ਉਹ ਕਹਿੰਦਾ ਕੈਪਟਨ ਤੇ ਘਰੇ ਸੁੱਤਾ ਰਹਿੰਦਾ, ਘਰੋਂ ਨਿਕਲਦਾ ਨਹੀਂ। ਹੁਣ ਅਸੀਂ ਵੀ ਘਰਾਂ 'ਚ ਬੈਠੇ ਰਹੇ ਕਿ ਅਸੀਂ ਤੇ ਪੰਜਾਬ ਲਈ ਲੜਨਾ ਹੀ ਲੜਨਾ, ਭਾਵੇਂ ਅਸੀਂ ਓਪੋਜੀਸ਼ਨ 'ਚ ਹੋਈਏ ਭਾਵੇਂ ਪਾਵਰ 'ਚ ਹੋਈਏ। ਤਾਂ ਨਿਤਿਨ ਗਡਕਰੀ ਦੇ ਨਾਲ ਮਿਲਿਆ, ਉਹਨੇ ਇੱਕ ਬਹੁਤ ਵੱਡਾ ਪ੍ਰਪੋਜ਼ਲ ਰੱਖ ਦਿੱਤਾ ਉੱਥੇ ਪੰਜਾਬ ਵਾਸਤੇ ਮੰਗ ਕੀਤੀ ਆ। ਉਹ ਕਹਿੰਦਾ ਜੀ ਕਿ ਇੱਥੋਂ ਸਿੱਧਾ ਇੱਕ ਐਕਸਪ੍ਰੈਸ ਵੇ ਜਿਹੜਾ ਉਹ ਅਜਮੇਰ ਸ਼ਰੀਫ ਤੱਕ ਬਣਾਇਆ ਜਾਣਾ ਚਾਹੀਦਾ, ਕਿਉਂਕਿ ਪੰਜਾਬ ਨੂੰ ਕੋਈ ਪੋਸਟ ਨਹੀਂ ਲੱਗਦਾ। ਇਸ ਕਰਕੇ ਬਹੁਤ ਸਾਰਾ ਸਮਾਂ ਜਿਹੜਾ ਉਹ ਬੰਬੇ ਜਾਣ ਲੱਗਿਆ ਜਾਇਆ ਹੋ ਜਾਂਦਾ। ਇੱਥੋਂ ਸਿੱਧਾ ਜੇ ਕੱਢੋਗੇ 2 ਦਿਨ ਦਾ ਇੱਕ ਤੇ ਸਮਾਂ ਬਚੂਗਾ, ਦੂਸਰਾ ਹਜ਼ਾਰਾਂ ਲੀਟਰ ਡੀਜ਼ਲ ਬਚਿਆ। ਤਾਂ ਉਹਨਾਂ ਨੇ ਇਹੋ ਜਿਹੀਆਂ ਮੰਗਾਂ ਜਾ ਕੇ ਚੁੱਕ ਦਿੱਤੀਆਂ। ਹੁਣ ਇੱਕ ਇਹ ਸਰਗਰਮੀ ਨਾਲ ਭੁੰਦੜ ਸਾਹਿਬ ਵਾਲੀ ਸਰਗਰਮੀ ਜੋੜ ਲਓ ਤੇ ਤੀਸਰੀ ਨਵਜੋਤ ਸਿੱਧੂ ਵਾਲੀ ਵੀ ਆਪਾਂ ਸੌਖੇ ਜੋੜ ਲਏ। ਤਾਂ ਕੁੱਲ ਮਿਲਾ ਕੇ ਸਰਗਰਮੀਆਂ ਤੇਜ਼ੀ ਨਾਲ ਅਕਾਲੀ ਦਲ ਕਰਦਾ ਪਿਆ। ਔਰ ਇਹਨਾਂ ਸਰਗਰਮੀਆਂ ਦੇ ਵਿੱਚੋਂ ਹੀ ਸਰਗੋਸ਼ੀਆਂ ਇਹ ਹੋਣ ਡਈਆਂ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਦਲੀਆਂ ਕੀਤੀਆਂ ਜਾਣ। ਤਾਂ ਬਦਲੀਆਂ ਦਾ ਇਮਕਾਨ ਸਭ ਤੋਂ ਵੱਡਾ ਇਹ ਆ ਕਿ ਗਿਆਨੀ ਗੁਰਬਚਨ ਸਿੰਘ ਦੀ ਛੁੱਟੀ ਕੀਤੀ ਜਾ ਸਕਦੀ ਹੈ। ਕੁਛ ਲੋਕ ਤੇ ਵੀ ਕਹਿੰਦੇ ਆ ਕਿ ਵਕਤੀ ਤੌਰ ਤੇ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਵੀ ਕੁਛ ਨਾ ਕੁਛ ਕਰ ਸਕਦਾ, ਪਿੱਛੇ ਇਹਨੂੰ ਕਰ ਦਿੱਤਾ ਜਾ ਸਕਦਾ, ਜਾਂ ਇਹ ਕੋਈ ਡਰਾਮਾ ਕੋਈ ਜਿੱਦਾਂ ਹੁੰਦਾ ਸਿਆਸੀ ਪੋਲੀਟੀਕਲੀ ਕਰ ਸਕਦੇ ਆ। ਤਾਂ ਇਸ ਮਾਮਲੇ ਦੇ ਵਿੱਚ ਬਲਵਿੰਦਰ ਸਿੰਘ ਭੁੰਦੜ ਦਾ ਨਾਮ ਆ ਰਿਹਾ ਸੀਗਾ ਕਿ ਇਹਨਾਂ ਨੂੰ ਅਕਾਲੀ ਦਲ ਦਾ ਵਕਤੀ ਤੌਰ ਤੇ ਕਮਾਨ ਸੌਂਪ ਕੇ ਪ੍ਰਧਾਨ ਵੀ ਬਣਾਇਆ ਜਾ ਸਕਦਾ,
ਕੁਛ ਲੋਕ ਕਹਿੰਦੇ ਸੀਗੇ ਅਕਾਲ ਤਖ਼ਤ ਦੇ ਜਥੇਦਾਰ ਦੇ ਦਾਅਵੇਦਾਰ ਜਿਹੜੇ ਆ ਸੰਤ ਸਿੰਘ ਉਮੇਦਪੁਰੀ ਤੇ ਇੱਕ ਬਲਵਿੰਦਰ ਸਿੰਘ ਭੁੰਦੜ ਹੈ। ਸੋ ਇਸ ਤਰ੍ਹਾਂ ਸਾਰਾ ਕੁਛ ਹੈ ਜਿਹੜਾ ਉਹ ਜੁੜਦਾ ਇੱਕ ਦੂਜੇ ਨਾਲ। ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਅਪੁਸ਼ਟ ਨੇ, ਆਪਣੇ ਕੋਲੇ ਕੋਈ ਪੁਸ਼ਟੀ ਨਹੀਂ ਹੈ, ਪਰ ਬਾਵਜੂਦ ਇਸ ਤੇ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਸਰਗਰਮੀਆਂ ਵਿੱਢੀਆਂ, ਇੱਕ ਪਾਸੇ ਪੋਲ ਖੋਲ ਰੈਲੀਆਂ, ਦੂਸਰੇ ਪਾਸੇ ਤੇਜ਼ੀ ਦੇ ਨਾਲ ਇਹ ਮੁੱਦੇ ਜਿਹੜੇ ਇਹਨਾਂ ਨੂੰ ਪੱਖ ਦੇ ਉਲਟ ਲਿਜਾਂਦੇ, ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਦੀ ਸ਼ਾਖ ਜਿਹੜੀ ਹੈ ਡਿੱਗੀ ਹੈ ਇਹਨਾਂ ਦਿਨਾਂ ਦੇ ਵਿੱਚ, ਤਾਂ ਇਸ ਤੁਰੰਤ ਜਿਸ ਭਾਵ ਦੇ ਨਾਲ ਨਿਬੇੜਦੇ ਪਏ ਉਸ ਤੋਂ ਲੱਗਦਾ ਇਹੋ ਹੀ ਆ ਕਿ ਕਾਫੀ ਗੰਭੀਰਤਾ ਦੇ ਨਾਲ ਅੰਦਰ ਖੱਤੇ ਵਿਚਾਰਾਂ ਚੱਲਦੀਆਂ ਨੇ। ਤਾਂ ਹੁਣ ਇਹ ਦੇਖਣਾ ਹੋਵੇਗਾ ਕਿ ਬਲਵਿੰਦਰ ਸਿੰਘ ਭੁੰਦੜ ਦਾ ਜਿਹੜਾ ਅਕਤ ਇਹਨਾਂ ਦਿਨਾਂ ਦੇ ਵਿੱਚ ਸਿਆਸੀ ਤੌਰ ਥੋੜਾ ਖਰਾਬ ਹੋਇਆ, ਕਿ ਉਹ ਮੁਰੰਮਤ ਸਾਜੀ ਤੋਂ ਨਿਕਲੂਗਾ ਜਾਂ ਫਿਰ ਉਹ ਉੱਥੇ ਦਾ ਉੱਥੇ ਹੀ ਰਹਿ ਜਾਊਗਾ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਕਹਿੰਦੇ ਕਰਤਾਰਪੁਰ ਲਾਂਘੇ ਦੇ ਉੱਤੇ ਪਾਕਿਸਤਾਨ ਗਰਮ, ਭਾਰਤ ਨਰਮ। ਮਿੰਟੂ ਜੀ ਹੈਲੋ, ਹਾਂ ਹਾਂਜੀ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਜੀ, ਤੁਹਾਡੀ ਵੀ ਆਵਾਜ਼ ਅੱਜ ਕੱਟ ਕੇ ਆਉਂਦੀ ਪਈ ਯਾਰ ਜੀ। ਡੰਗਾ ਲਾ ਲੈਂਦੇ, ਮੈਨੂੰ ਨਾ ਘੱਟ ਸੁਣਦੀ ਜੀ। ਤੇ ਜਾਂਦੇ ਜਾਂਦੇ ਮਿੰਟੂ ਜੀ ਜੇ ਆਪਾਂ ਅਗਲੀ ਖਬਰ ਤੇ ਨਜ਼ਰ ਮਾਰ ਲਈਏ, ਕਹਿੰਦੇ ਕਰਤਾਰਪੁਰ ਲਾਂਘੇ ਦੇ ਉੱਤੇ ਪਾਕਿਸਤਾਨ ਗਰਮ ਆ ਤੇ ਭਾਰਤ ਦਾ ਨਰਮ ਰੁਖ ਆ। ਇਹ ਤੇ ਭਾਰਤ ਨੂੰ ਗਰਮ ਹੋਣਾ ਚਾਹੀਦਾ ਸੀਗਾ, ਉਹ ਭਾਵੇਂ ਨਰਮ ਹੀ ਰਹਿੰਦੇ, ਕਿਉਂਕਿ ਮੁੱਦਾ ਜਿਹੜਾ ਉਹ ਭਾਰਤੀਆਂ ਦੇ ਨਾਲ ਜ਼ਿਆਦਾ ਜੁੜਿਆ ਹੋਇਆ। ਵੈਸੇ ਤੇ ਪਾਕਿਸਤਾਨੀ ਵੀ ਇਹ ਚਾਹੁੰਦੇ ਆ, ਉੱਥੋਂ ਦੇ ਸਿੱਖ ਵੀ ਚਾਹੁੰਦੇ ਆ ਕਿ ਇੱਧਰ ਦੇ ਜਿਹੜੇ ਸ਼ਰਧਾਲੂ ਆ, ਯਾਤਰੂ ਆ, ਜਿਹੜੇ ਗੁਰੂ ਨਾਨਕ ਜੀ ਦੇ ਪੈਰੋਕਾਰ ਆ, ਉਹ ਇੱਧਰ ਆਉਣ, ਪਰ ਉਲਟਾ ਹੋ ਰਿਹਾ ਸਾਰਾ ਕੁਛ। ਪਾਕਿਸਤਾਨ ਹੈ ਜਿਹੜਾ ਉਹ ਸਰਗਰਮ ਆ ਪੂਰਾ ਇਸ ਮਾਮਲੇ ਦੇ ਵਿੱਚ, ਔਰ ਅੱਜ ਖਬਰ ਇਹ ਮਿਲਦੀ ਪਈ ਆ ਕਿ ਜਿਹੜੇ ਉੱਥੋਂ ਦੇ ਸਾਬਕਾ ਮੈਂਬਰ ਪਾਰਲੀਮੈਂਟ ਵੀ ਆ ਔਰ ਇਸ ਸਮੇਂ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਆ ਰਮੇਸ਼ ਸਿੰਘ ਅਰੋੜਾ, ਉਹਨਾਂ ਨੇ ਦਾਅਵਾ ਕੀਤਾ। ਉਹ ਕਹਿੰਦੇ ਆ ਕਿ ਪਾਕ ਨੇ ਕਰਤਾਰਪੁਰ ਲਾਂਘੇ ਲਈ ਭੂਮੀ ਸਰਵੇਖਣ ਕਰਵਾਇਆ, ਕਿਉਂਕਿ ਤੁਹਾਨੂੰ ਪਤਾ ਹੀ ਕਿ 5-6 ਕਿਲੋਮੀਟਰ ਦਾ ਜਿਹੜਾ ਇਹ ਰਸਤਾ ਹੈ, ਬਹੁਤਾ ਜਿਹੜਾ ਪਾਕਿਸਤਾਨ ਦੀ ਭੂਮੀ ਦੇ ਵਿੱਚ ਹੈ, ਪਾਕਿਸਤਾਨ ਦੀ ਭੂਮੀ ਤੇ ਆ। ਉਹ ਕਹਿੰਦੇ ਆ ਕਿ ਉਹਦੇ ਲਈ ਕਿੱਥੇ ਪੁਲ ਬਣਨਾ, ਕਿੱਥੋਂ ਸਰਕੰਡਾ ਹਟਾਇਆ ਜਾਣਾ, ਕਿੰਨੀਆਂ ਚੌਂਕੀਆਂ ਬਿਠਾਈਆਂ ਜਾਣੀਆਂ ਨੇ, ਇਹ ਸਾਰੀਆਂ ਚੀਜ਼ਾਂ ਤਿਆਰ ਕਰਨ ਵਾਸਤੇ ਉੱਥੇ ਇੱਕ ਸਰਵੇਖਣ ਹੋ ਚੁੱਕਾ, ਸਰਵੇ ਹੋ ਚੁੱਕਾ। ਉਹ ਕਹਿੰਦੇ ਆ, ਦਾਅਵਾ ਕਰਦੇ ਸੁਰੇਸ਼ ਸਿੰਘ ਜੀ, ਉਹ ਕਹਿੰਦੇ ਆ ਕਿ ਜਿੱਦਣ ਭਾਰਤ ਨੇ ਹਰੀ ਝੰਡੀ ਦੇ ਦਿੱਤੀ ਤੇ ਅਸੀਂ 4 ਮਹੀਨਿਆਂ 'ਚ ਝੰਡੀ ਪੁੱਟ ਕੇ ਵਿਖਾ ਦਿਆਂਗੇ ਤੁਹਾਨੂੰ, ਮਤਲਬ 4 ਮਹੀਨਿਆਂ ਦੇ ਅੰਦਰ ਅੰਦਰ ਲਾਂਘਾ ਜਿਹੜਾ ਉਹ ਤਿਆਰ ਕਰਕੇ ਦੇ ਦਿਆਂ, ਸੋ ਸਾਨੂੰ ਹਰੀ ਝੰਡੀ ਲੈ ਕੇ ਦੇ ਦਿਓ। ਔਰ ਦੂਸਰੇ ਪਾਸੇ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਕਹਿੰਦੀ ਸੀ, ਕਹਿੰਦੀ ਇਹ ਕਰਤਾਰਪੁਰ ਲਾਂਘੇ ਦੀ ਕੋਈ ਪਾਕਿਸਤਾਨ ਨੇ ਗੱਲ ਹੀ ਨਹੀਂ ਕੀਤੀ, ਇੱਥੇ ਇੱਕ ਬੰਦਾ ਐਵੇਂ ਰੌਲਾ ਪਾਈ ਜਾਂਦਾ, ਉਹ ਇੱਕ ਬੰਦਾ ਕਿਹਨੂੰ ਕਹਿੰਦੀ ਸੀ ਸਾਰਿਆਂ ਨੂੰ ਪਤਾ। ਤਾਂ ਇੱਕ ਪਾਸੇ ਵੇਖ ਲਓ ਹੁਣ ਬੀਬਾ ਹਰਸਿਮਰਤ ਕੌਰ ਬਾਦਲ ਕੀ ਕਹਿ ਰਹੀ ਹੈ ਤੇ ਪਾਕਿਸਤਾਨ ਚੋਂ ਕਿਹੋ ਜਿਹੇ ਬਿਆਨ ਆ ਰਹੇ। ਹੁਣ ਕੋਈ ਗੈਰ ਅਹੁਦੇਦਾਰ ਬੰਦਾ ਕਵੇ ਤੇ ਫਿਰ ਤੇ ਅਸੀਂ ਕਹੀਏ ਇਤਬਾਰ ਨਹੀਂ ਕੀਤਾ ਜਾ ਸਕਦਾ। ਹੁਣ ਸੂਚਨਾ ਮੰਤਰੀ ਉਹਨਾਂ ਦਾ ਜਿਹੜਾ ਫਵਾਦ ਚੌਧਰੀ ਉਹ ਕਹਿੰਦਾ, ਪਰ ਇੱਧਰੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕਹਿ ਰਿਹਾ ਔਰ ਸਾਬਕਾ ਮੈਂਬਰ ਪਾਰਲੀਮੈਂਟ ਕਹਿ ਰਿਹਾ ਕਿ ਅਸੀਂ ਸਰਵੇਖਣ ਕਰਵਾਇਆ ਔਰ ਬਹੁਤ ਜਲਦੀ ਅਸੀਂ ਇਹ ਲਾਂਘਾ ਤਿਆਰ ਕਰ ਦਿਆਂਗੇ, ਤੁਸੀਂ ਘੱਟੋ ਘੱਟ ਹਰੀ ਬੱਤੀ ਛੱਡੋ। ਤੇ ਇਹਨਾਂ ਨੂੰ ਫਿਰ ਹੁਣ ਹਰੀ ਬੱਤੀ ਦਾ ਪਤਾ ਲੱਗਿਆ ਕੀ ਪਾਂ ਪੈਂਦੀ ਆ। ਜ਼ਰੂਰਤ ਇਸੇ ਗੱਲ ਦੀ ਆ ਕਿ ਅਕਾਲੀ ਦਲ ਵਾਲੇ ਇਹ ਨਾ ਵੇਖਣ ਕਿ ਮੋਹਰੇ ਨਵਜੋਤ ਸਿੱਧੂ ਨੂੰ ਕ੍ਰੈਡਿਟ ਜਾਂਦਾ ਜਾਂ ਫਲਾਣੇ ਨੂੰ ਕ੍ਰੈਡਿਟ ਜਾਂਦਾ, ਧਮਕਾਣੇ ਨੂੰ ਕ੍ਰੈਡਿਟ ਜਾਂਦਾ, ਰਲ ਮਿਲ ਕੇ ਹਮਲਾ ਮਾਰਨ, ਕਾਂਗਰਸ ਵੀ ਮਾਰੇ, ਅਕਾਲੀ ਵੀ ਮਾਰਨ। ਇਹ ਤਾਂ ਇਸ ਮੁੱਦੇ ਤੇ ਜੇ ਹਰ ਪਾਰਟੀ ਮੀਟਿੰਗ ਸੱਦ ਲੈਣ ਤੇ ਮੇਰੇ ਖਿਆਲ ਦੇ ਨਾਲ ਕੋਈ ਹਰਜਾ ਨਹੀਂ ਹੈ, ਕੋਈ ਇਹਦੇ ਵਿੱਚ ਕੋਈ ਹੇਠੀ ਵਾਲੀ ਗੱਲ ਨਹੀਂ ਹੈ। ਜੇ ਸਾਰੇ ਰਲ ਮਿਲ ਕੇ ਹਮਲਾ ਮਾਰਨ ਤਾਂ ਜ਼ਰੂਰਤ ਇਸ ਗੱਲ ਦੀ ਕਿ ਰਾਜਨੀਤੀ ਨੂੰ ਪਾਸੇ ਕਰਕੇ ਕੇਂਦਰ ਤੇ ਦਬਾਅ ਬਣਾਇਆ ਜਾਵੇ, ਕਿਉਂਕਿ ਕੇਂਦਰ ਦੀ ਨੀਤ ਜਿਸ ਤਰ੍ਹਾਂ ਦੀ ਮੈਨੂੰ ਲੱਗਦੀ ਆ ਕਿ ਉਹ ਇਸ ਗੱਲ ਪ੍ਰਤੀ ਹਾਲੇ ਵੀ ਗੰਭੀਰ ਨਹੀਂ। ਨਾ ਹੀ ਮਨਮੋਹਨ ਸਿੰਘ ਦੀ ਸਰਕਾਰ ਸੀ, ਨਾ ਹੀ ਵਾਜਪੇਈ ਦੀ ਸਰਕਾਰ, ਉੱਤੇ ਜਿੰਨੇ ਮਰਜ਼ੀ ਡਰਾਮੇ ਕਰਦੇ ਆ, ਤੇ ਮੋਦੀ ਸਰਕਾਰ ਵੀ ਉਸ ਤਰ੍ਹਾਂ ਹੀ ਲੱਗਦੀ ਹੈ। ਤਾਂ ਰਲ ਕੇ ਇਹਨਾਂ ਨੂੰ ਇਹ ਕੰਮ ਕਰਨਾ ਚਾਹੀਦਾ, ਕਿਉਂਕਿ ਬਾਬਾ ਨਾਨਕ ਕਾਂਗਰਸੀਆਂ ਦਾ ਵੀ ਆ, ਬਾਬਾ ਨਾਨਕ ਅਕਾਲੀਆਂ ਦਾ ਵੀ। ਜੀ ਸਾਰਿਆਂ ਦਾ ਹੀ ਆ, ਬਿਲਕੁਲ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।